अस्सलाम वालेकुम, नमस्ते, सत श्री अकाल ते गुड इवनिंग। लो जी 2026 आ गया ते हाई शाबाश अमरीका। सुनिया है भी वेनेजुएला जिहड़ा है ना ਉਹਦਾ सदर ਨਿਕੋਲਸ ਮਾਰਦੂਰੋ ਉਹ ਕਿਤੇ ਚਰਸ ਪੀਂਦਾ ਫੜਿਆ ਗਿਆ ਅਤੇ ਉੱਤੇ ਇਲਜ਼ਾਮ ਲਾਇਆ ਕਿ ਵੀ ਉਹ ਮਨਸ਼ੀਆਤ ਉਹਦੇ ਕੋਲ ਬਹੁਤ ਸਾਰੀ ਹੈ ਤੇ ਬੜੀ ਮਤਲਬ ਕਰੋੜਾਂ ਅਰਬਾਂ ਟਨ ਤੇ ਉਹ ਕਾਰੋਬਾਰ ਇਹ ਕਰਦਾ ਸੀ ਤੇ ਇਹਦਾ ਤੇ ਮੈਂ ਅੱਖੀਂ ਵੇਖਿਆ ਗਵਾਹ ਹੈ। ਅੱਖੀਂ ਵੇਖਿਆ ਤੇ ਤਰੀਖੀ ਵਿਖਿਆ ਗਵਾਹ ਹੈ। ਮੈਂ ਤੁਹਾਨੂੰ ਸਾਬਤ ਕਰ ਦੇਣਾ ਕਿ ਸੱਚ ਹੈ। ਫੜਿਆ ਗਿਆ ਉਹਦੇ ਨਸ਼ੇ ਦਾ ਸਾਰਾ ਕਾਰੋਬਾਰ ਫੜਿਆ ਗਿਆ। ਟਨਾਂ ਦੇ ਹਿਸਾਬ ਨਹੀਂ, ਉਹ ਤੇ ਪਤਾ ਨਹੀਂ ਕਿੰਨੇ ਦਿਨ ਫੜਿਆ ਗਿਆ, ਕਰੋੜਾਂ ਅਰਬਾਂ ਟਨ ਫੜਿਆ ਗਿਆ। ਉਹ ਇਸ ਤਰ੍ਹਾਂ ਉਹ ਚੇਤਾ ਕਰੋ ਨਾ, ਉਹ ਇਰਾਕ ਦੇ ਵਿੱਚ ਇੱਕ ਵਾਰੀ ਕੈਮੀਕਲ ਵੈਪਨਸ ਆਏ ਸੀ, ਤੁਹਾਨੂੰ ਪਤਾ ਨਾ, ਉੱਤੇ ਬੜਾ ਜ਼ੋਰ ਲੱਗਿਆ ਸੀ ਤੇ ਉਹ ਫਿਰ ਉੱਥੇ ਫੌਜਾਂ ਖੜਨੀਆਂ ਪਈਆਂ ਤੇ ਉੱਥੇ ਫਿਰ ਉੱਥੇ ਤਬਾਹੀ ਮਚਾਉਣੀ ਪਈ ਤੇ ਫਿਰ ਸਾਰਾ ਡਾਲਰ ਲੁੱਟਣੇ ਪਏ ਉਹਨਾਂ ਦੇ, ਇਰਾਕ ਦੇ ਸਾਰੇ ਦੌਲਤ ਲੁੱਟਣੀ ਪਈ ਤੇ ਤੇਲ ਲੁੱਟਣਾ ਪਿਆ ਤੇ ਫਿਰ ਜਾ ਕੇ ਪਤਾ ਲੱਗਾ ਕਿ ਹਾਂ ਯਾਰ ਇੱਥੇ ਤੇ ਕੈਮੀਕਲ ਨਹੀਂ ਹੈ ਤੇ ਫਿਰ ਆਰਾਮ ਨਾਲ ਕਹਿ ਦਿੱਤਾ ਪੁਰਲ ਕਰਕੇ ਬਾਅਦ ਦੇ ਵਿੱਚ ਚੰਦ ਸਾਲ ਬਾਅਦ ਕਿ ਭਈ ਉਹ ਦਰਅਸਲ ਗਲਤਫਹਿਮੀ ਹੋਈ ਸੀ। ਫਿਰ ਅਫਗਾਨਿਸਤਾਨ ਦੇ ਵਿੱਚ ਬਹੁਤ ਉਸਾਮਾ ਬਿਨ ਲਾਦਨ ਜਿਹੜਾ ਇਹਨਾਂ ਦਾ ਆਪਣਾ ਬਣਾਇਆ ਸੀ, ਉਹ ਜਿਹੜਾ ਹੈ ਨਾ ਉਹ ਫਿਰ ਉਹਦੇ ਪਿੱਛੇ ਅਫਗਾਨਿਸਤਾਨ ਦੇ ਵਿੱਚ ਉਹ ਆਪੇ ਜੋੜ ਤੋੜ ਕਰਕੇ ਤੇ ਉਹ ਜਿਹੜੀ ਟਵਿਨ ਟਾਵਰ ਸੀ ਉਹਨਾਂ ਨੂੰ ਢਾਹ ਦਿੱਤਾ ਤੇ ਉਹਦੀ ਸਾਰੀ ਕਹਾਣੀ ਦਾ ਪਤਾ ਪੁੱਤਾ ਹੈ ਨਾ ਸਾਰਿਆਂ ਨੂੰ। ਤੇ ਫਿਰ ਉੱਤੇ ਚੜ੍ਹਾਈ ਕਰਤੀ ਤੇ ਫਿਰ 2001 ਤੋਂ ਲੱਗ ਕੇ ਹੁਣ ਤੱਕ ਤਬਾਹੀ ਮਚਣ ਰਹੀ ਹੈ। ਉੱਥੋਂ ਵੀ ਉਸਾਮਾ ਬਿਨ ਲਾਦਨ ਲੱਭ ਗਿਆ ਨਾ। ਪਾਕਿਸਤਾਨ ਨਾਲ ਕੀ ਹੋਇਆ? ਫਿਰ ਲੀਬੀਆ ਦੇ ਵਿੱਚ ਇਹ ਸੀ ਵੀ ਲੀਬੀਆ ਤੇ ਅਮਰੀਕਾ ਤੋਂ ਅੱਗੇ ਲੰਘ ਗਿਆ ਸੀ ਕਿ ਉੱਥੋਂ ਦੇ ਆਵਾਮ ਤੇ ਜਿਹੜੇ ਉਹ ਜੋ ਕੁਝ ਦੁਨੀਆ ਤੇ ਕਿਤੇ ਹੈ ਹੀ ਨਹੀਂ। ਤੇ ਫਿਰ ਲੀਬੀਆ ਦੇ ਵਿੱਚੋਂ ਵੀ ਬਿਗ ਕੈਮੀਕਲ ਮਿਲਿਆ, ਉਹ ਵੱਡਾ ਕੈਮੀਕਲ ਜਿਹਨੂੰ ਕਹਿੰਦੇ ਨੇ। ਫਿਰ ਉਹ ਲੀਬੀਆ ਨੂੰ ਕਰਨਾ ਪਿਆ ਤਾਂ ਬਹੁਤ ਬਰਬਾਦ। ਫਿਰ ਟੋਟੇ ਟੁਕੜੇ ਛੁਰੀਆਂ ਕੁਹਾੜੀਆਂ ਖੂਨ ਉੱਥੇ ਵੀ ਕਰਨੇ ਪਏ। ਫਿਰ ਉਹ ਸ਼ਾਮ ਦੇ ਵਿੱਚ ਚੇਤਾ ਹੋਣਾ ਕਿ ਵੀ ਸ਼ਾਮ ਦੀ ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਨਾਰਵੇ ਸਾਂ ਤੇ ਜਿਹੜਾ ਨੋਬਲ ਪ੍ਰਾਈਜ਼ ਬਿਲਡਿੰਗ ਹੈ ਨਾ, ਨੋਬਲ ਪ੍ਰਾਈਜ਼ ਬਿਲਡਿੰਗ ਦੇ ਵਿੱਚ ਇੱਕ ਉੱਥੇ ਰੋਜ਼ਾਨਾ ਇੱਕ ਫੰਕਸ਼ਨ ਹੁੰਦਾ ਹੈ, ਆਲਮੋਸਟ ਰੋਜ਼ਾਨਾ। ਉੱਥੇ ਨਫ਼ਰਤ ਦੀ ਬੂੰਦੀ ਬੜੀ ਮੁਫਤ ਵਿੱਚ ਜਿੰਨੀ ਕੁ ਮਰਜ਼ੀ ਲੈ ਜਾਏ। ਉੱਥੇ ਮੈਂ ਗਿਆ ਤੇ ਮੈਂ ਹੈਰਾਨ ਹੋ ਗਿਆ ਕਿ 4 ਚਫੇਰੇ ਲੱਗੇ, ਮੇਰਾ ਦਮਾਦ ਨਾਲ ਸੀ, 4 ਚਫੇਰੇ ਬੋਰਡ ਲੱਗੇ, ਵੱਡਾ ਲਿਖਿਆ ਜੀ ਸ਼ਾਮ ਦੇ ਵਿੱਚ ਕੈਮੀਕਲ ਵੈਪਨ ਦੇ, ਸ਼ਾਮ ਜਰਾਸੀਮੀ ਵੈਪਨ ਨੇ, ਸ਼ਾਮ ਦੇ ਵਿੱਚ ਤੇ ਇਹ ਹੈ ਤੇ ਸ਼ਾਮ। ਮੈਂ ਕਿਹਾ ਸ਼ਾਮ 'ਚ ਉਹ ਸ਼ਾਮ ਅਮਰੀਕਾ ਤੋਂ ਵੱਡਾ ਹੋ ਗਿਆ। ਮੈਂ ਉੱਥੇ ਜਿਹੜਾ ਤਕਰੀਰ ਕਰ ਰਿਹਾ ਸੀ ਨਾ ਉੱਤੇ ਖਲੋ ਕੇ ਚੜ੍ਹ ਕੇ, ਉੱਥੇ ਜੋ ਮਤਲਬ ਬੂੰਦੀ ਵੰਡਦੇ ਉੱਥੇ ਨਫ਼ਰਤ ਦੀ, ਉਹ ਨੋਬਲ ਪ੍ਰਾਈਜ਼ ਜਿਹੜੀ ਬਿਲਡਿੰਗ ਹੈ ਉਹਦੇ 'ਚ ਬੂੰਦੀ ਨਫ਼ਰਤ ਦੀ ਡੇਲੀ ਵੰਡੀ ਜਾਂਦੀ। ਮੈਂ ਅੱਖਾਂ ਵੇਖਿਆ ਤੁਹਾਨੂੰ ਦੱਸਣ ਦਿਆਂ। ਮੈਂ ਉਹਨੂੰ ਪੁੱਛਿਆ ਜਿਹੜਾ ਤਕਰੀਰ ਕਰ ਰਿਹਾ ਸੀ ਵੀ ਸ਼ਾਮ ਦੇ ਵਿੱਚ ਵੈਪਨ ਨਿਕਲ ਆਇਆ, ਇਹ ਵੈਪਨ ਜਿਹੜਾ ਕੈਮੀਕਲ ਹੈ ਸਭ ਤੋਂ ਪਹਿਲਾਂ ਇਸਤੇਮਾਲ ਕਿਹਨੇ ਕੀਤੇ ਸੀ? ਉਹਨੇ ਜਵਾਬ ਹੀ ਨਹੀਂ ਦਿੱਤਾ, ਹੋਰ ਪਾਸੇ ਨੂੰ ਮੂੰਹ ਕਰ ਲਿਆ। ਤੇ ਇਸ ਤਰ੍ਹਾਂ ਜਿਹੜਾ ਲਬਨਾਨ ਨਾਲ ਜਿਹੜੇ ਹਸ਼ਰ ਨਸ਼ਰ ਹੋਏ ਸੀ ਉਹ 50-50 ਪ੍ਰੋਗਰਾਮ ਤਰ੍ਹਾਂ, ਉਹ ਵੀ ਤੁਹਾਨੂੰ ਪਤਾ ਹੀ ਹੈ ਨਾ ਕਿ ਉੱਥੇ ਵੀ ਬਹੁਤ ਕੁਝ ਨਿਕਲਿਆ ਸੀ, ਕੈਮੀਕਲ ਹੀ ਨਿਕਲੇ ਸੀ। ਜੋ ਮਰਜ਼ੀ ਕੱਢ ਲਓ, ਲਬਨਾਨ 'ਚ ਪਤਾ ਨਹੀਂ ਕੀ ਨਿਕਲਿਆ ਸੀ, ਇਨਸਾਨ ਨਹੀਂ ਨਿਕਲਿਆ ਇੱਕ ਇਨਸਾਨ, ਤੇ ਉੱਥੇ ਬਾਕੀ ਖੂਨ ਬੜਾ ਨਿਕਲਿਆ। ਫਿਰ ਫਲਸਤੀਨ ਵੇਖ ਲਓ, ਫਿਰ ਮਾਸ਼ਾਅੱਲਾ 1948 ਤੋਂ ਕੀ ਹੋਣ ਡਿਆ ਉੱਥੇ। ਦੇ ਛੁਰੀ ਤੇ ਛੁਰੀ, ਦੇ ਗੋਲੀ ਤੇ ਗੋਲੀ, ਦੇ ਬੰਬ ਤੇ ਦਮ, ਦੇ ਧੱਕੇ ਦੇ ਧੱਕਾ, ਦੇ ਮੌਤ ਤੇ ਮੌਤ, ਕੋਈ ਅੱਗਾ ਪਿੱਛਾ ਰੋਕਣ ਦਾ ਜੋ ਨਹੀਂ, ਕਿਉਂਕਿ ਉਹ ਵੀ ਮੇਰੀ ਅੱਖਾਂ ਵੇਖਣ ਦਾ ਵਾਕਿਆ। ਅਫਰੀਕਾ 'ਚ ਕਿਹੜਾ ਮੁਲਕ ਛੱਡਿਆ ਇਹਨਾਂ ਨੇ ਤੇ ਅਰਬ 'ਚ ਕਿਹੜਾ ਛੱਡਿਆ? ਤੇ ਕੋਈ ਛੱਡਿਆ ਨਹੀਂ। ਹਾਂ, ਹੁਣ ਗੱਲ ਇਸ ਤਰ੍ਹਾਂ ਹੋਈ ਕਿ ਨਿਕੋਲਸ ਮਾਰਦੂਰੋ ਜਿਹੜਾ ਹੈ ਨਾ ਉਹ ਬੜਾ ਵੱਡਾ ਮੁਜਰਮ ਹੈ। ਇਸ ਵਾਸਤੇ ਮੁਜਰਮ ਹੈ ਕਿ ਇਹ ਅਸਲ ਮਨਸ਼ੀਆਤ ਦਾ ਪਤਾ ਹੈ, ਜਿਹੜਾ ਅਮਰੀਕਾ ਹੈ ਉਹਦੇ ਮਤਲਬ ਉਹਦੇ ਦੇਣ 'ਚ ਮਨਸ਼ੀਆਤ ਕੀ ਹੈ ਇਹ ਤੁਹਾਨੂੰ ਦੁਨੀਆ ਨਹੀਂ ਪਤਾ। ਇਹ ਸੁਣ ਲਓ ਜ਼ਰਾ। ਮਨਸ਼ੀਆਤ ਉਹ ਆ ਜਿਹੜਾ ਅਮਰੀਕਾ ਦਾ ਨਜਾਇਜ਼ ਹੁਕਮ ਨਾ ਮੰਨੇ, ਅਮਰੀਕਾ ਦੀ ਗੁਲਾਮੀ ਨਾ ਕਰੇ, ਉੱਥੇ ਮਨਸ਼ੀਆਤ ਹੁੰਦੀਆਂ, ਉੱਥੇ ਕੈਮੀਕਲ ਹੁੰਦੀਆਂ, ਉੱਥੇ ਮਤਲਬ ਜਰਾਸੀਮੀ ਵੈਪਨਸ ਹੁੰਦੇ ਨੇ, ਉੱਥੇ ਹਰ ਬਿਮਾਰੀ ਹੁੰਦੀ ਆ, ਉੱਥੇ ਫਿਰ ਖਤਰਾ ਹੁੰਦਾ ਹੈ, ਉੱਥੇ ਫਿਰ ਦੁਨੀਆ ਦੇ ਅਮਨ ਨੂੰ ਵੀ ਖਤਰਾ ਹੁੰਦਾ, ਉੱਥੇ ਤਾਲਿਬਾਨ ਵੀ ਹੁੰਦੇ ਆ, ਉੱਥੇ ਦਹਿਸ਼ਤਗਰਦ ਵੀ ਹੁੰਦੇ, ਉਹ ਇੱਥੇ ISS ਵੀ ਹੁੰਦਾ ਹੈ, ਉੱਥੇ ਦਾਇਸ਼ ਵੀ ਹੁੰਦਾ ਹੈ। ਜੋ ਮਰਜ਼ੀ ਕਰ ਲਓ ਉਹ ਉੱਥੇ ਹੀ ਹੁੰਦਾ ਹੈ। ਜਿੱਥੇ ਜਿਹੜਾ ਇਹਦੀ ਗੱਲ ਨਾ ਮੰਨੇ ਤੇ ਫਿਰ ਜਾਣਾ ਕਿੱਥੇ? ਪਤਾ ਉਹਦੀ ਵਜ੍ਹਾ ਹੈ। ਉਹ ਨਿੱਕੇ ਹੁੰਦੇ ਸੁਣਿਆ ਨਹੀਂ ਸੀ ਬੱਕਰੀ ਤੇ ਸ਼ੇਰ ਦੋਵੇਂ ਇੱਕ ਖਾਲ ਤੋਂ ਪਾਣੀ ਪੀਣ ਡਿਆ ਨੇ, ਤੇ ਉਹ ਸ਼ੇਰ ਕਹਿੰਦਾ ਤੂੰ ਪਾਣੀ ਗਾਰਾ ਕਰ ਦਿੱਤਾ। ਉਹ ਬੱਕਰੀ ਕਹਿਣ ਲੱਗੀ ਉਹ ਤੇਰੇ ਬੱਚੇ ਜੀਣ, ਉਹ ਪਾਣੀ ਤੇ ਤੇਰੇ ਵੱਲੋਂ ਆਉਣ ਡਿਆ ਤੇ ਮੈਂ ਕਿੱਦਾਂ ਗਾਰਾ ਕਰ ਦਿੱਤਾ? ਉਹਨੇ ਆਖਿਆ ਅੱਛਾ ਫਿਰ ਤੇਰੇ ਪਿਓ ਨੇ ਕੀਤਾ ਹੋਣਾ ਪਿਛਲੇ ਸਾਲ। ਹੈ ਸੀ, ਉਹਨੇ ਖਾਣਾ ਸੀ, ਉਹਨੂੰ ਕੌਣ 3700 ਤਗੜੇ ਦਾ 3700 ਕੌਣ ਰੋਕਦਾ? ਹੁਣ ਹੋਇਆ ਇਹ ਕੀ? ਹੁਣ ਇਹਦੇ ਨਾਲ ਜਿਹੜਾ ਨਿਕੋਲਸ ਨਾਲ ਹੈ, ਇਹ ਕੱਲੀ ਇਹ ਗੱਲ ਨਹੀਂ ਹੈ। ਕੱਲੇ ਉੱਥੇ ਤੇਲ ਦੇ ਖਜ਼ਾਨਿਆਂ ਦਾ ਰੌਲਾ ਨਹੀਂ। ਉਹ ਤੇਲ ਦੇ ਖਜ਼ਾਨੇ ਨਾ ਕਿਹੜੇ ਛੱਡਿਆ ਤੇ ਕਿਹੜਾ ਇਹਨਾਂ ਕੋਈ ਰੁਕ ਸਕਦਾ? ਖੋਲ ਲੈਣਗੇ ਜਦੋਂ ਮਰਜ਼ੀ ਖੋਲ ਲੈਂਦੇ। ਕੱਲੇ ਨਹੀਂ ਸੀ। ਇਹ ਆ ਕਿ
ਚੌਧਰੀ ਦੇ ਸਾਹਮਣੇ ਕੋਈ ਥੋੜਾ ਜਿਹਾ ਵੀ ਕੋ ਬੋਲੇ। ਹੁਣ ਮਸਲਾ ਉੱਥੇ ਅਸਲ ਅੱਜ ਕੱਲ੍ਹ ਜਿਹੜਾ ਨਾ ਅਮਰੀਕਾ ਦੀ ਚੌਧਰ ਦਾ ਸਿਲਸਿਲਾ ਹੈ ਕਿ ਵੈਸੇ ਤਾਂ ਬੜੀ ਲੰਮੀ ਸਿਲਸਿਲੀ ਹੈ, ਵੈਸੇ ਤਾਂ ਰੋਜ਼ਵੈਲਟ ਤੋਂ ਵੀ ਸ਼ੁਰੂ, ਵੈਸੇ ਤਾਂ ਉਹ ਜਿੱਥੋਂ ਵੀ ਸ਼ੁਰੂ 1913 ਵਾਲੀ ਜੰਗ ਜਿਹੜੀ ਪਹਿਲੀ ਜੰਗ ਅਜ਼ੀਮ ਸੀ ਉਹ ਅਮਰੀਕਾ ਦੇ ਸਦਰ ਨੇ ਲਵਾਈ ਸੀ, ਪਤਾ ਤੁਹਾਨੂੰ 1912-13 ਚ ਪਹਿਲੀ ਜੰਗ ਅਜ਼ੀਮ ਉਹਨੇ ਸ਼ੁਰੂ ਕਰਵਾਈ ਸੀ। ਉਸ ਤੋਂ ਬਾਅਦ ਫਿਰ ਗੱਲ ਵੱਧਦੀ ਗਈ, ਲੱਖਾਂ ਬੰਦਾ ਮਰਨਾ ਉੱਥੋਂ ਸ਼ੁਰੂ। ਫਿਰ ਦੂਸਰੀ ਜੰਗ ਅਜ਼ੀਮ, ਉਹ ਦੂਸਰੀ ਜੰਗ ਅਜ਼ੀਮ ਦੇ ਵਿੱਚ ਬੜੇ ਚਲਾਕੀ ਨਾਲ ਯਹੂਦੀਆਂ ਨੇ ਅਮਰੀਕਾ ਨੂੰ ਲੈ ਆਂਦਾ ਸੀ। ਚਲੋ ਉਹ ਵੀ ਮੁੱਕ ਗਈ ਗੱਲ। ਹੁਣ ਅੱਜ ਕੱਲ੍ਹ ਜਿਹੜਾ ਨਾ ਮਾਸ਼ਾਅੱਲਾ ਇਹ ਵਾਇਰਸ ਆ, ਇਹਦਾ ਨਾਂ ਹੈ ਐਨਾਕੋਡਾ ਡੱਡੂ। ਐਨਾਕੋਡਾ ਡੱਡੂ, ਪੂਰਾ ਨਾਂ ਐਨਾਕੋਡਾ ਡੱਡੂ ਟਰੰਪ ਉਰਫ ਕਿੰਗ ਕੋਬਰਾ। ਜਿਹੜਾ ਨਾ ਇਹ ਖਬੀਸੁਲ ਫਿਤਰਤ, ਸ਼ਰੀਰੁਲ ਫਿਤਰਤ, ਇਹ ਗਿਰਗਟ, ਇਹ ਜਿਹੜਾ ਹੈ ਇਹ ਵਾਇਰਸ ਕਿਹਦਾ ਹੈ? ਇਹਨੂੰ ਵਿਰਾਸਤ ਮਿਲੀ ਹੈ ਜਾਰਜ ਐਚ ਬੁਸ਼ ਸੀਨੀਅਰ ਦੀ, ਜਿਹਨੇ ਇਰਾਕ 'ਚ ਹਮਲਾ ਕੀਤਾ ਸੀ। ਫਿਰ ਜਾਰਜ ਡਬਲਿਊ ਬੁਸ਼ ਜੂਨੀਅਰ ਦੀ, ਉਹਦਾ ਪੁੱਤਰ, ਪਿਓ ਪੁੱਤਰ ਦੋਵੇਂ, 8 ਸਾਲ ਪਿਓ ਰਿਹਾ ਬਾਦਸ਼ਾਹ ਸਦਰ, ਤੇ 8 ਸਾਲ ਹੀ ਫਿਰ ਪੁੱਤਰ ਰਿਹਾ ਅਮਰੀਕਾ ਦਾ। 16 ਸਾਲ ਤੇ ਨਾ ਦੋ ਪੁੱਤਰਾਂ ਲੈ ਲਏ, ਔਰ ਮੇਰੇ ਖਿਆਲ ਲੱਗਦਾ ਦੋਵੇਂ ਜੀਦੇ। ਤੇ ਬਹਰਹਾਲ ਜੇ ਨਾ ਵੀ ਜੀਂਦੇ ਹੋ ਤੇ ਜੀਂਦਿਆਂ ਵਰਗੇ ਉਹਨਾਂ ਨੂੰ ਕਦੇ ਮਰਨਾ ਹੀ ਨਹੀਂ। ਉਹਦੀ ਵਜ੍ਹਾ ਹੈ ਇਹ ਸਭ ਲੋਕ ਜਿਹੜੇ, ਸੁਣ ਲਓ ਮੇਰੀ ਗੱਲ ਸੁਣੋ, ਇਹ ਨਾਨ ਬਿਲੀਵਰਸ ਨੇ। ਨਾਨ ਬਿਲੀਵਰ ਨਾ ਹੋਵੇ ਤਾਂ ਇਹਨਾਂ ਕਤਲੋ ਗਾਰਤ ਕੋਈ ਨਹੀਂ ਕਰ ਸਕਦਾ। ਅੱਛਾ ਚਲੋ, ਐਨਾਕੋਡਾ ਸਾਹਿਬ ਨੇ ਜਿਹੜਾ ਹੁਣ ਕੀ ਕੀਤਾ ਕਿ ਇਹਦਾ ਜਿਹੜਾ ਹੈ ਇਹ ਦੱਸੋ ਤਾਕਤ ਦਾ ਬਿਹੇਵੀਅਰ ਹੀ ਹੁੰਦਾ ਹੈ। ਤਾਕਤ ਦਾ ਬਿਹੇਵੀਅਰ ਹਮੇਸ਼ਾ ਹੁੰਦਾ ਹੈ। ਇਕੱਲੇ ਦੀ ਤਾਕਤ ਦਾ ਬਿਹੇਵੀਅਰ ਤੇ ਹਾਕਮ ਮਰਸੀਲੈਸ ਕਿਉਂ ਹੁੰਦਾ ਹੈ? ਨਾਨ ਬਿਲੀਵਰ ਹੁੰਦੇ। ਅੱਛਾ ਹੁਣ ਇਹਨਾਂ ਨੇ ਇਹ ਜਿਹੜਾ ਸਾਰਾ ਕੁਝ ਹੋਇਆ ਤੇ ਇਹ ਕਿਉਂ ਹੋਇਆ ਤੇ ਅੱਗੇ ਕਿਉਂ ਹੋਣਾ, ਮੈਂ ਤੁਹਾਨੂੰ ਦੱਸ ਦੇਣਾ। ਜੇ ਹੋਇਆ ਸਿਰਫ ਇਹ ਨਹੀਂ ਹੈ, ਇਹਦੇ ਅੱਗੇ ਸਿਰਫ ਉਹਦੀ ਦੌਲਤ ਨਹੀਂ ਹੈ, ਇਹਦੇ ਇੱਥੇ ਹੁਣ ਹੋਈ ਆ ਉਹ ਨਾ ਹੁੰਦਾ ਨਹੀਂ ਤੇ ਕਿ ਇੱਕ ਪੁਰਾਣੇ ਜ਼ਮਾਨੇ 'ਚ ਕਹਾਣੀ ਸੁਣੀ ਸੀ ਕਿ ਯੂ ਸਕ੍ਰੈਚ ਮਾਈ ਬੈਕ ਆਈ ਵਿਲ ਸਕ੍ਰੈਚ ਯੂਅਰ ਬੈਕ, ਯੂ ਸਕ੍ਰੈਚ ਮਾਈ ਬੈਕ ਆਈ ਵਿਲ ਸਕ੍ਰੈਚ ਯੂਅਰ ਬੈਕ। ਇਹ ਇੱਕ ਦੂਸਰੇ ਦੀ ਕੰਡ ਖੁਰਕ ਰਹੇ ਨੇ। ਕਿਉਂ? ਇਸ ਵੇਲੇ ਸਿਚੁਏਸ਼ਨ ਦੀ ਦੁਨੀਆ ਦੇ ਹਾਲਾਤ ਐਸੇ ਬਣੇ ਨੇ ਕਿ ਹਰ ਜਗ੍ਹਾ ਤੇ ਹਰ ਬੰਦਾ ਫਸਿਆ। ਮਸਲਨ ਚੀਨ ਦੇ ਡੇਲੇ ਜਿਹੜੇ ਆ, ਚੀਨ ਨੇ ਇੰਡੀਆ ਨੂੰ ਤੇ ਤਹਿ ਨਹਿਸ ਕਰਤਾ ਨਾ, ਇੰਡੀਆ ਨੂੰ ਤਾਂ ਭਜਾਤਾ, ਡਰਾ ਲਿਆ, ਹਰਾਤਾ। ਹੁਣ ਚੀਨ ਦਾ ਰੌਲਾ ਕੀ ਹੈ? ਹੁਣ ਚੀਨ ਬੈਠਾ ਡੇਲਾ ਰੱਖ ਕੇ ਤਾਈਵਾਨ ਤੇ। ਇਹ ਜਿਹੜਾ ਹਰਕਤ ਕੀਤੀ ਹੈ ਨਾ ਇਹਨੇ, ਅਮਰੀਕਾ ਨੇ ਇਹ ਵੈਨਜ਼ੂਏਲਾ ਤੇ, ਇਹੀ ਹਰਕਤ ਕਿਸੇ ਵੀ ਵੇਲੇ ਚੀਨ ਨੇ ਤਾਈਵਾਨ ਤੇ ਕਰਨੀ ਹੈ। ਇਸ ਵਾਸਤੇ ਉਹ ਸਕ੍ਰੈਚ ਬੈਕ ਹੋ ਰਹੀ ਹੈ। ਅੱਛਾ ਰੂਸ ਦਾ ਸੁਣ ਲਓ, ਰੂਸ ਤਾਜ਼ਾ ਯੂਕਰਾਈਨ 'ਚ ਫਸਾਇਆ, ਕਿਹਨੇ ਫਸਾਇਆ? ਅਮਰੀਕਾ ਨੇ। ਔਰ ਕਿੱਡੀ ਕਮਾਲ ਹੁਸ਼ਿਆਰੀ ਨਾਲ ਚਲਾਇਆ। ਔਰ ਇਹਨਾਂ ਦੀ ਸੋਚ ਪਤਾ ਤੁਹਾਨੂੰ ਦੱਸਾਂ, ਇਹ ਡੱਡੂ ਡੱਡੂ ਤੇ ਇੱਕ ਨਵੀਂ ਚੀਜ਼ ਆਇਆ ਨਾ, ਇਹ ਨਵਾਂ ਬ੍ਰਾਂਡ ਹੈ ਅਮਰੀਕਾ ਦਾ। ਲੇਕਿਨ ਪਹਿਲਾਂ ਕੀ ਬ੍ਰਾਂਡ ਸੀ? ਹੈਨਰੀ ਕਿਸਿੰਜਰ ਇੱਕ ਵਾਰੀ ਟੀਵੀ ਤੇ ਆਈ, ਉਹਨੂੰ ਕਿਸੇ ਨੇ ਕਿਹਾ ਕਿ ਇੰਟਰਵਿਊ ਲੈਣ ਵਾਰੀ, ਯਾਰ ਇਹ ਡੀਪ ਸਟੇਟ ਕੀ ਹੁੰਦੀ ਹੈ? ਡੀਪ ਸਟੇਟ ਲੋ, ਪਾਕਿਸਤਾਨ ਡੀਪ ਸਟੇਟ ਹੈ ਜਿਹੜਾ ਕਿਸੇ ਵੇਲੇ ਵੀ ਇੰਨਾ ਤਾਕਤਵਰ ਹੋ ਸਕਦਾ ਹੈ ਕਿ ਕਿਸੇ ਦੇ ਵੱਸੋਂ ਬਾਹਰ ਹੋ ਸਕਦਾ ਹੈ। ਇਹ ਔਨ 에ਅਰ ਉਹਨੇ ਗੱਲ ਕੀਤੀ, ਇਹ ਰਿਕਾਰਡ 'ਚ ਹੈ, ਕੋਈ ਮੈਂ ਨਹੀਂ ਬਣਾਉਣ ਡਿਆ, ਸਾਰੀ ਦੁਨੀਆ ਨੂੰ ਪਤਾ, ਕੱਢ ਲਓ ਨੇ। ਉਹਨੇ ਕਿਹਾ ਪਾਕਿਸਤਾਨ ਡੀਪ ਸਟੇਟ ਹੈ ਤੇ ਕਿਸੇ ਵੇਲੇ ਇੰਨਾ ਤਾਕਤਵਰ ਹੋ ਸਕਦਾ ਕਿਸੇ ਦੇ ਹੱਥੇ ਨਾ ਹੋਵੇ, ਤੇ ਅਸੀਂ ਪਾਕਿਸਤਾਨ ਨੂੰ ਕਦੇ ਵੀ ਸਟੇਬਲ ਨਹੀਂ ਹੋਣ ਦੇਣਾ। ਇਹ ਬਿਆਨ ਆ ਸਾਬਕ ਵਜ਼ੀਰ ਖਾਰਜਾ ਅਮਰੀਕਾ ਦਾ, ਹੈਨਰੀ ਕਲਿੰਟਨ ਦੀ ਬੀਵੀ ਦਾ। ਔਰ ਇਹਨੇ ਬਤੌਰ ਸਦਰ ਇਲੈਕਸ਼ਨ ਵੀ ਲੜਿਆ, ਹਾਰ ਗਈ ਸੀ। ਹੁਣ ਇਹਨਾਂ ਦਾ ਇਹ ਬਿਹੇਵੀਅਰ ਹੈ। ਇਹ ਡੱਡੂ ਦੀ ਗੱਲ ਬਾਅਦ ਚ ਕਰਦੇ। ਹੁਣ ਗੱਲ ਇਹ ਕਿ ਉਹਨੂੰ ਯੂਕਰਾਈਨ ਦੇ ਵਿੱਚ ਫਸਾਇਆ ਅਮਰੀਕਾ, ਚੀਨ ਕਿਉਂ ਖਾਮੋਸ਼ ਹੈ? ਔਰ ਇਹ ਜਿਹੜੀ ਯੂਐਨਓ ਜੇ ਸਾਰਾ ਕੁਝ ਹੈ ਨਾ, ਇਹ ਤੁਹਾਨੂੰ ਨੋਬਲ ਪ੍ਰਾਈਜ਼ ਬਿਲਡਿੰਗ ਦਾ, ਇਹ ਜਿਹੜਾ ਸਾਰਾ ਕੁਝ ਹੈ ਨਾ ਚੀਨ ਸੇ ਜਿਹੜਾ ਯੂਐਨਓ ਇਹ ਹੈ ਉਹੀ ਸਕ੍ਰੈਚ ਬੈਕ ਵਾਲਾ। ਇਹ ਵੱਡਿਆਂ ਦੇ ਹੱਥ, ਮਤਲਬ ਇਹਦੇ ਪਹਿਲੀ ਗੱਲ ਤੇ ਮੈਂਬਰ ਹੀ 8 ਨੇ, 8 ਮੈਂਬਰ ਹੈ ਜਿਹੜੇ ਉਹਨਾਂ 'ਚ ਇੱਕ ਰੂਸੀਆ ਤੇ ਕਰਾਰਦਾਦ ਪਾਸ ਨਹੀਂ ਹੁੰਦੀ ਤੇ ਉਹਨਾਂ ਦੇ ਵੀਟੋ ਕਰ ਦਿੰਦਾ। ਤੇ ਫਿਰ ਉਸ ਤੋਂ ਬਾਅਦ ਇਹ ਹੈ ਕਿ ਬਾਕੀ ਜਿਹੜੀ ਦੁਨੀਆ ਜਿਹੜੀ 150 ਮੁਲਕ ਫਜ਼ੂਲ। ਪਹਿਲੀ ਗੱਲ ਤੇ WFO, ਫਿਰ ਕੀ ਹੈ ਕਿ ਤੁਹਾਡਾ ਜਿੰਨੇ ਬੈਂਕਸ ਨੇ ਜਾਂ IMF ਹੈ ਜਾਂ ਜੋ ਦੁਨੀਆ ਨੂੰ ਚਲਾ ਰਹੇ ਨੇ, ਜੋ 0.1 ਹੈ, ਜੋ ਦੁਨੀਆ ਨੂੰ ਚਲਾ ਰਿਹਾ, ਜੋ ਦੁਨੀਆ ਦੇ ਮਾਲਕ ਹੈ, ਜੋ ਹਰ ਇੰਡਸਟਰੀ ਦੇ ਮਾਲਕ ਹੈ, ਜੋ ਹਰ ਟੈਕਨੀਕ ਦੇ ਮਾਲਕ, ਹਰ ਟੈਕਨੋਲੋਜੀ ਦੇ ਮਾਲਕ ਹੈ, ਜਿਹੜੇ ਹਰ ਮੈਡੀਸਨ ਦੇ ਮਾਲਕ ਹੈ, ਉਹ ਸਾਰੇ ਦੇ ਸਾਰੇ ਤੇ ਉਹ ਨੇ, ਇੱਕੋ ਹੀ ਗਰੁੱਪ ਜਿਹੜੇ ਬੈਠੇ ਨੇ। ਤੇ ਉਹ ਜਿਹੜੀ ਇਹ ਚੰਦਾ ਦਿੰਦੇ ਆ ਤੇ ਯੂਐਨਓ ਚੱਲਦਾ ਨਾ। ਯੂਐਨਓ ਕਿੱਥੋਂ ਪੈਸਾ ਆਉਂਦਾ? ਜਦੋਂ ਅਮਰੀਕਾ ਯੂਐਨਓ ਨੂੰ ਚੰਦਾ ਦੇਗਾ ਤੇ ਯੂਐਨਓ ਦੀ ਕੀ ਹਿੰਮਤ ਹੈ? ਹੁਣ ਕਿਉਂ ਨਹੀਂ ਇਨਸਾਨੀ ਹਕੂਕ ਆਉਂਦੇ? ਜੇ ਇਹ ਜਿਹੜਾ ਨਾ ਇਹ ਨਕਲਸ ਇਹ 1000 ਵਾਰੀ ਕਰ ਦਿੰਦਾ ਇਨਸਾਨੀ, ਇਹ 1000 ਪੀ ਲੈਂਦਾ ਚਰਸ ਦੇ ਸਿਗਰਟ, ਇਹਨੂੰ ਕਿਹਨੇ ਪੁੱਛਣਾ ਸੀ? ਇਹਨੇ ਚੌਧਰੀ ਨੂੰ ਅੱਖ ਵਿਖਾਈ ਤੇ ਨਾਲੇ ਇਹ ਨਹੀਂ ਗੱਲ ਕਰੀ, ਨਾ ਵੀ ਵਿਖਾਉਂਦਾ ਤੋ ਬੱਕਰੀ ਤੇ ਸ਼ੇਰ ਵਾਲੀ ਹੋਣੀ ਸੀ, ਇਹਨੇ ਪਾਣੀ ਆਪ ਗਾਰਾ ਕਰ ਲੈਣਾ ਸੀ। ਇਹਦੇ ਪਿੱਛੇ ਗੱਲ ਹੈ, ਮੈਂ ਹੁਣ ਤੁਹਾਨੂੰ ਸਮਝਾਵਾਂ। ਇਹ ਕੰਮ ਜਿਹੜਾ ਨਾ ਇਹ ਰਿੱਛਾਂ ਦਾ ਮਿਊਜ਼ੀਕਲ ਚੇਅਰ ਹੈ, ਰਿੱਛਾਂ ਦੀ ਮਿਊਜ਼ੀਕਲ ਚੇਅਰ ਹੈ।
ਤੇ ਇਹਨੇ ਕਦੇ ਬੰਦ ਨਹੀਂ ਹੋਣਾ। ਇਹਦੇ ਕੋਈ ਗੱਲ ਨਹੀਂ ਜੇ ਇਹਦੇ ਪਿੱਛੇ ਕੋਈ ਹੁਣ ਮੁੱਕਣਾ ਕੀ ਹੈ। ਵੈਨਜ਼ੂਏਲਾ ਦੇ ਵਿੱਚ ਰਜੀਮ ਚੇਂਜ ਵੀ ਹੋ ਗਿਆ, ਸਾਰਾ ਕੁਝ ਹੋ ਗਿਆ। ਜਿਸ ਤਰ੍ਹਾਂ ਸਾਡੇ ਰਜੀਮ ਚੇਂਜ ਹੋਇਆ ਔਰ ਉਹ ਉਦੋਂ ਤੋਂ ਬਾਅਦ ਸਾਡੇ ਕੀ ਹੋਇਆ, ਆਈਨ ਕਨਸਟੀਟਿਊਸ਼ਨ ਫਿਨਿਸ਼ਡ, ਜੱਜ ਫਿਨਿਸ਼ਡ, ਇੰਤਜ਼ਾਮੀਆ ਫਿਨਿਸ਼ਡ, ਇਨਸਾਫ ਫਿਨਿਸ਼ਡ, ਬਰਾਬਰੀ ਫਿਨਿਸ਼ਡ, ਵੋਟ ਦਾ ਹੱਕ ਫਿਨਿਸ਼ਡ, ਕੋਈ ਚੀਜ਼ ਨਹੀਂ ਰਹਿ ਗਈ ਨਾ। ਇਹ ਤਾਂ ਮੈਂ ਪੋਲੀਆਂ ਲਾਈਆਂ ਨਾ ਗੱਲਾਂ। ਔਰ ਕੋਈ ਚੀਜ਼ ਆਵਾਮ ਦੇ ਹੱਕ 'ਚ ਨਹੀਂ, ਜਿਹਨੂੰ ਕਹਿੰਦੇ ਨਾ ਇਹ ਤਾਕਤ ਦਾ ਸਰ ਚਸ਼ਮਾ ਹੈ, ਇਹ ਤੇ ਵਿਚਾਰਾ ਸਰ ਚਸ਼ਮਾ ਕੀ, ਤਾਕਤ ਦਾ ਪੈਰ ਵੀ ਨਹੀਂ, ਇਹਦੇ ਤਾਕਤ ਦਾ ਪਾਲਸ਼ੀ ਆਵਾਮ ਦੀ ਕੀ ਔਕਾਤ ਹੈ। ਆਵਾਮ ਹੁਣ ਪੂਰੀ ਵਰਲਡ ਵੀ ਇਸੇ ਘੇਰੇ 'ਚ ਵੇਖੋ ਸਮ, ਪੂਰੀ ਵਰਲਡ ਆਵਾਮ ਆ। ਅਮਰੀਕਾ, ਰੂਸ, ਚੀਨ, ਇਹ ਬਾਦਸ਼ਾਹ ਨੇ, ਉਹਨਾਂ ਸਾਰਿਆਂ ਚੋਂ ਸੁਪੀਰੀਅਰ ਬਾਦਸ਼ਾਹ ਅਮਰੀਕਾ ਹੈ। ਅਮਰੀਕਾ ਇਸ ਵੇਲੇ ਅਨਟੱਚੇਬਲ ਹੈ। ਇਸ ਵੇਲੇ ਰੂਸ ਤੇ ਚੀਨ ਨੇ ਆਪਣਾ ਆਪ ਦਿਖਾਇਆ ਨਹੀਂ, ਔਰ ਨਾ ਦੇ ਦਿਖਾਣਾ ਚੀਨ ਨੇ। ਉਹਦੀ ਵਜ੍ਹਾ ਹੈ, ਇਹਦੀ ਆਕੜ ਦੀ ਵਜ੍ਹਾ ਹੈ। ਕਿਉਂ ਨਹੀਂ ਵਿਖਾਣਾ? ਚੀਨ ਇਸ ਪ੍ਰੋਸੈਸ ਚੋਂ ਗੁਜ਼ਰ ਰਿਹਾ ਕਿ ਜਿੱਥੇ ਉਹ ਤਰੱਕੀ ਦੇ ਇੰਨੀ ਤੇਜ਼ੀ ਨਾਲ ਤਰੱਕੀ ਕਰਨ ਡਿਆ। ਤੇ ਹੁਣ ਪਾਕਿਸਤਾਨ ਵਰਗਾ ਮੁਲਕ ਵੇਖ ਲਓ, ਹਰ ਤੀਸਰੀ ਗੱਡੀ ਚੀਨ ਦੀ ਆ ਰਹੀ। ਔਰ ਨਾਰਵੇ ਵੇਖ ਲਓ, ਯੂਰਪ ਵੇਖ ਲਓ, ਹਰ ਜਗ੍ਹਾ ਚੀਨ ਚੀਨ ਚੀਨ। ਤੁਸੀਂ ਵਾਸ਼ਰੂਮ ਤੋਂ ਸ਼ੁਰੂ ਹੋ ਜਾਓ ਤੇ ਹਵਾਈ ਜਹਾਜ਼ ਤੇ ਚਲੇ ਜਾਓ, ਕੋਈ ਚੀਜ਼ ਯੂਰਪ ਦੇ ਵਿੱਚ ਚੀਨ ਤੋਂ ਬਗੈਰ ਪੂਰੀ ਨਹੀਂ ਹੁੰਦੀ। ਉਹ ਪਾਗਲ ਤੇ ਨਹੀਂ, ਉਹ ਜਿੰਨਾ ਇੰਨੀ ਕੁਝ ਬਣਾਇਆ ਉਹਨਾਂ ਦੇ ਸਿਰ 'ਚ ਸਿਰੀ ਨਹੀਂ, ਸਿਰੀ ਆ। ਉਹਨਾਂ ਨਹੀਂ ਲੜਨਾ, ਉਹਨਾਂ ਨੇ ਉਹਨਾਂ ਜੱਫਾ ਮਾਰਨਾ, ਇੱਕੋ ਦਿਨ ਜਾ ਕੇ ਤਾਇਵਾਨ ਤੇ ਉਹ ਕਰ ਲੈਣਾ। ਤੇ ਫਿਰ ਅਮਰੀਕਾ ਨੇ ਨਹੀਂ ਬੋਲਣਾ, ਜਿੱਦਾਂ ਹੁਣ ਚੀਨ ਨੇ ਨਾ ਬੋਲਿਆ, ਜਿੱਦਾਂ ਦੇ ਤਬਸਰੇ ਕਰ ਰਹੇ ਫਿਰ ਉਹਨੇ ਨਹੀਂ ਬੋਲਣਾ। ਉਹਨਾਂ ਨੇ ਯੂਕਰੇਨ ਤੇ ਹਮਲਾ ਕੀਤਾ ਤੇ ਅਮਰੀਕਾ ਉੱਤੋਂ ਗੱਲਾਂ ਪਹਿਲੋਂ ਕਰਦੇ ਰਹੇ, ਬੜੀਆਂ ਪੈਸੇ ਵੀ ਦਿੱਤੇ ਯੂਕਰੇਨ ਨੂੰ, ਬੜਾ ਜਿਹਾ ਅਸਲਾ ਵੀ ਦਿੱਤਾ। ਉਹ ਨਹਿਰ ਵਾਲੇ ਪੁਲ ਤੇ ਜਾ ਕੇ ਮਰਵਾ ਦਿੱਤਾ ਯੂਕਰੇਨ ਨੂੰ। ਹੁਣ ਯੂਕਰੇਨ ਵੀ ਵਿਚਾਰਾ ਤਰਲੇ ਮਾਰ ਰਿਹਾ ਤੇ ਰੂਸ ਨੂੰ ਵੀ ਫਸਾਇਆ। ਤੇ ਇਹ ਗੱਲ ਜੇ ਇਹ ਤੁਸੀਂ ਜੇ ਸਮਝਦੇ ਹੋ ਨੇ ਕਿ ਇਹ ਨਿਕੋਲਸ ਨੂੰ ਚੁੱਕ ਕੇ ਲੈ ਗਿਆ ਤੇ ਕੋਈ ਬੜੀ ਵੱਡੀ ਗੱਲ, ਇਹ ਨਿਕੋਲਸ ਇਸ ਤਰ੍ਹਾਂ ਜਿਸ ਤਰ੍ਹਾਂ ਜਾਲੀ ਉਹ ਚੁੱਕਿਆ ਸੀ, ਉਸਾਮਾ ਬਿਨ ਲਾਦਨ ਇੱਕ ਜਾਲੀ ਚੁੱਕਿਆ ਸੀ, ਉਹ ਤੇ ਜਾਲੀ ਸੀ, ਇਹਨੂੰ ਅਸਲੀ ਚੁੱਕ ਲਿਆ। ਇਹ ਕਿੰਨਾ ਕਿ ਤੁਹਾਨੂੰ ਯਾਦ ਨਹੀਂ, ਜੇ ਕੱਲ ਦੀਆਂ ਗੱਲਾਂ, ਵਰਲਡ ਵਾਰ ਸੈਕੰਡ ਦੀ ਗੱਲ ਹੈ ਸ਼ਾਇਦ, ਜਦੋਂ ਮੁਸੋਲੀਨੀ ਨੂੰ, ਜਿਹੜਾ ਇਟਲੀ ਦੇ ਵਿੱਚੋਂ ਮੁਸੋਲੀਨੀ ਨੂੰ ਹਿਟਲਰ ਨੇ ਇੱਕ ਹੈਲੀਕਾਪਟਰ ਦੇ ਜ਼ਰੀਏ ਚੁਕਵਾ ਲਿਆ ਸੀ ਮਹੱਲ ਦੇ ਵਿੱਚੋਂ ਦੀ, ਉਹ ਚੁਕਵਾ ਲਿਆ ਸੀ ਨਾ, ਅੱਜ ਤੱਕ ਉਹਦਾ ਕਿਸੇ ਹਿਸਾਬ ਲਿਆ। ਡਨ ਇਜ਼ ਡਨ। ਇਹ ਮਿਨੀ ਬਖਤਾ ਸਕ੍ਰੈਚਿੰਗ ਦਾ ਬੈਕ ਆ। ਤੁਸੀਂ ਕਿਸੇ ਭੁਲੇਖੇ, ਤੁਸੀਂ ਸਾਰੀ ਦੁਨੀਆ ਬੇਸ਼ੱਕ ਬਸ਼ਮੂਲ ਯੂਰਪ, ਜਿਹੜੇ ਆਮ ਲੋਕ ਨੇ ਯੂਰਪ ਨੂੰ ਬੜਾ ਭੁਲੇਖਾ ਸਿਰਫ ਗੋਰੀ ਚਮੜੀ ਦਾ, ਨਹੀਂ ਇਹਦੀ ਗੱਲ ਹੈ, ਉਹ ਵੀ ਗੁਲਾਮ, ਪਰ ਦਰਜਾ ਬਦਰਜਾ ਗੁਲਾਮ ਨੇ। ਉਹਨਾਂ ਵਿੱਚ ਕੁਝ ਨੂੰ ਮਿਲਦਾ। ਤੇ ਹੁਣ ਹੋਣਾ ਕੀ ਹੈ? ਹੋਣਾ ਹੈ ਕਿ ਇੱਕ ਕਿਸੇ ਨੇ ਕਿਹਾ ਕਿ ਯਾਰ ਕੋਈ ਸੱਦਿਆ ਉਹਨੇ ਕੋਈ ਆਪਣਾ ਕਿਸੇ ਦਾ ਮੈਨੇਜਰ ਨੂੰ, ਕਿ ਮੈਨੇਜਰ ਨੇ ਕਿਹਾ ਜੀ ਮੇਰੀ ਤਨਖਾਹ ਵਧਾ ਦਿਓ, ਆਪਣੇ ਮਾਲਕ ਨੂੰ। ਉਹਨੇ ਕਿਹਾ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਉਹਨੇ ਕਿਹਾ ਤਨਖਾਹ ਵਧਾ ਦਿਓ। ਉਹਨੇ ਕਿਹਾ ਨਹੀਂ ਤੇ ਦਾ ਕੀ ਮਤਲਬ? ਉਹਨੇ ਕਿਹਾ ਤਨਖਾਹ ਵਧਾ ਦਿਓ, ਨਹੀਂ ਤੇ। ਉਹਨੇ ਕਿਹਾ ਮੈਨੂੰ ਨਹੀਂ ਤੋਂ ਦੱਸ ਸਾਲਿਆ, ਨਹੀਂ ਤੇ ਦਾ ਕੀ ਮਤਲਬ? ਉਹਨੇ ਕਿਹਾ ਨਹੀਂ ਤੇ ਮੈਂ ਇਸੇ ਤਨਖਾਹ ਤੇ ਕਰੀ ਜਾਵਾਂ ਨੌਕਰੀ ਸਰ। ਇਹ ਹੁਣ ਅਸੀਂ ਇਸੇ ਤਨਖਾਹ ਤੇ ਨੌਕਰੀ ਕਰਨੀ ਹੈ ਪੂਰੀ ਵਰਲਡ ਨੇ। ਇਹ ਕੁਛ ਨਹੀਂ ਚੇਂਜ ਹੋਣਾ। ਜਿੱਥੇ ਜਿਹਦੀ ਪ੍ਰਾਇਰਟੀ ਹੋਗੀ ਉਹ ਇੰਜੋਏ ਕਰੇਗਾ ਤੇ ਚਲਾ ਜਾਏਗਾ। ਤੇ ਐਟ ਦਾ ਐਂਡ ਆਫ ਡੇ ਇਹੀ ਤੁਹਾਨੂੰ ਦੱਸਾਂ ਕਿ ਇਹ ਸਿਲਸਿਲਾ ਚੱਲਦਾ ਰਹਿਣਾ ਹੈ। ਇਹ ਹੈ ਰਿਛਾਂ ਦਾ ਮਿਊਜ਼ੀਕਲ ਚੇਅਰ। ਇਹ ਰਿਛਾਂ ਦੀ ਮਿਊਜ਼ੀਕਲ ਚੇਅਰ ਹੈ। ਇਹ ਸਾਰੇ ਜਿਹੜੇ ਹਨ, ਇਹ ਜਿਹੜਾ ਡੱਡੂ ਅੱਜ ਕੱਲ ਇਹਨਾਂ ਕੋਲ ਡੱਡੂ ਹੈ ਨਾ, ਅੱਜ ਕੱਲ ਇਹਦੇ ਹੱਥ 'ਚ ਆਈ ਹੈ। ਨਾ ਇਹਨੂੰ ਅਕਲ ਨਾ ਮੌਤ। ਕਦੇ ਲੱਗਦਾ ਜਿਵੇਂ ਪਤਾ ਨਹੀਂ ਬੂਲੀ ਆ, ਕਦੇ ਕੁਛ ਲੱਗਦਾ, ਕਦੇ ਕੁਛ ਲੱਗਦਾ। ਡੱਡੂ ਤੇ ਲੱਗਦਾ ਹੀ ਲੱਗਦਾ, ਇਹਦਾ ਪਤਾ ਹੀ ਨਹੀਂ ਲੱਗਦਾ। ਨਾ ਇਹਦੇ 'ਚ ਗੈਰਤ, ਨਾ ਇਹਦੇ ਸ਼ਰਮ, ਨਾ ਇਹਦੇ 'ਚ ਹਿਆ, ਨਾ ਇਹਦੇ 'ਚ ਕੋਲ, ਨਾ ਇਹਦੇ 'ਚ ਫੇਲ। ਅੱਲਾ ਦੇ ਫਜ਼ਲ ਨਾਲ ਹਰ ਚੀਜ਼ ਤੋਂ ਫਰਕ ਹੈ। ਤੇ ਅਸਲ ਗੱਲ ਆਖਰੀ ਤੁਹਾਨੂੰ ਦੱਸਾਂ, ਦੁਨੀਆ ਦਾ ਇਹ ਚੱਕਰ ਬੋਦੀ ਇੰਜੇ ਹੀ ਚੱਲਦਾ ਰਹਿਣਾ ਹੈ। ਇਹ ਅਜ਼ਲ ਤੋਂ ਸ਼ੁਰੂ ਹੋਈ ਤੇ ਅਬਦ ਤੱਕ ਦੁਨੀਆ ਦਾ ਇਹ ਚੱਕਰ ਬੋਦੀ ਇੰਜੇ ਹੀ ਚੱਲਦਾ ਰਹਿਣਾ ਹੈ ਤੇ ਇੰਜੇ ਹੀ ਚੱਲਦਾ ਰਹਿਣਾ।